अस्सलाम वालेकुम जी, मैं हाँ नासर कसाना और तुसी देख रहे हो पंजाबी चैनल एक पिंड पंजाब दा। दुनिया एक ग्लोबल विलेज है ਅਤੇ सोशल मीडिया ने ਸਾਰੀਆਂ ਦੂਰੀਆਂ ਖਤਮ ਕਰ ਦਿੱਤੀਆਂ। ਬਹੁਤ ਸਾਰੇ ਸਾਡੇ ਸਰਦਾਰ ਵੀਰ ਚੜ੍ਹਦੇ ਤੋਂ ਜਾਂ ਪੂਰੀ ਦੁਨੀਆ ਦੇ ਵੱਖੋ-ਵੱਖ ਮੁਲਕਾਂ ਵਿੱਚੋਂ ਆਪਣੇ ਜੱਦੀ ਪਿੰਡ ਵੇਖਣ ਲਹਿੰਦੇ ਵੱਲ ਆ ਰਹੇ ਨੇ ਤੇ ਅੱਜ ਸਾਡੇ ਨਾਲ ਯੂਕੇ ਤੋਂ ਆਏ ਹੋਏ ਸਰਦਾਰ ਹਰਜੀਤ ਸਿੰਘ ਹੁਣੀ, ਜਿਨ੍ਹਾਂ ਦੇ ਬਜ਼ੁਰਗ 47 ਦੀ ਵੰਡ ਤੋਂ ਪਹਿਲੇ ਲਹਿੰਦੇ ਪੰਜਾਬ ਵਿੱਚ ਉਸ ਵੇਲੇ ਦੇ ਜ਼ਿਲ੍ਹਾ ਲਾਇਲਪੁਰ ਦੇ ਸ਼ਹਿਰ ਗੋਜਰਾ ਦੇ ਨੇੜੇ ਲੱਗਦੇ ਪਿੰਡ ਚੱਕ ਨੰਬਰ 297 ਜੀਂਬੇ ਵਿੱਚੋਂ ਉੱਠ ਕੇ ਗਏ ਸੀ। 1947 ਦੀ ਵੰਡ ਤੋਂ ਬਾਅਦ ਸਰਦਾਰ ਹਰਜੀਤ ਸਿੰਘ ਹੁਣੀ ਚੜ੍ਹਦੇ ਪੰਜਾਬ ਦੇ ਜ਼ਿਲ੍ਹਾ ਜਲੰਧਰ, ਤਹਿਸੀਲ ਨਕੋਦਰ, ਪਿੰਡ ਰਸੂਲਪੁਰ ਕਲਾਂ ਵਿੱਚ ਜਾ ਕੇ ਆਬਾਦ ਹੋਏ ਸੀ। ਸਰਦਾਰ ਹਰਜੀਤ ਸਿੰਘ ਹੁਣਾਂ ਦਾ ਕਹਿਣਾ ਹੈ ਕਿ ਰਸੂਲਪੁਰ ਕਲਾਂ ਵਿੱਚੋਂ ਉੱਠ ਕੇ ਜਾਣ ਵਾਲੇ ਲੋਕ ਮੇਰੇ ਨਾਲ ਰਾਬਤਾ ਕਰ ਸਕਦੇ ਆ ਔਰ ਮੈਂ ਇਹਨਾਂ ਦਾ ਪਿੰਡ ਦਿਖਾਉਣ ਲਈ ਜੋ ਵੀ ਕਰ ਸਕਿਆ ਉਹ ਕਰਾਂਗਾ। ਆਓ ਵੇਖਦੇ ਹਾਂ ਕਿ ਸਰਦਾਰ ਸਾਹਿਬ ਹੁਣਾਂ ਨੂੰ ਆਪਣੇ ਬਜ਼ੁਰਗਾਂ ਵੱਲੋਂ ਕੋਈ ਗਵਾਹੀ ਮਿਲਦੀ ਹੈ ਜਾਂ ਨਹੀਂ। ਇਹ ਵਾਹਦ ਜੀ ਘਰ ਜਿਹੜਾ ਇੱਥੇ ਹੁਣ ਪਿੰਡ ਵਿੱਚ ਪੁਰਾਣਾ ਰਹਿ ਗਿਆ, ਅੱਜ ਵੀ ਆਪਣੀ ਅਸਲੀ ਹਾਲਤ 'ਚ ਮੌਜੂਦ ਆ ਔਰ ਖੂਬਸੂਰਤੀ ਵੀ ਵੇਖ ਲਓ। ਇੰਨੀ ਪਾਇਦਾਰੀ ਅੱਜ ਕੱਲ੍ਹ ਕਿੱਥੇ ਆ। ਇਹ ਗਾਰਡਰ ਵੀ ਪੁਰਾਣੇ ਵਕਤਾਂ ਦੇ ਲੱਗੇ ਜੀ ਤੁਹਾਡੇ ਟਾਈਮ ਦੇ। ਇੰਨੇ ਭਾਰੇ ਗਾਰਡਰ ਹੁਣ ਕਿੱਥੇ ਲੱਭਦੇ ਆ। ਉਹ ਇੱਕ ਪੱਲਾ ਪਿਆ ਗੇਟ ਦਾ ਸਾਂਭਿਆ ਜੀ। ਹਾਂਜੀ ਹੈ ਉਹਦੇ ਤੱਕ ਪਿਆ ਜੀ। ਸੰਭਾਲ ਵਾਲੀ ਖੀਰ ਕਰ ਦਿੱਤੀ ਆ। ਕਿਤੇ ਗੁਰਦੁਆਰਾ ਤਾਂ ਨਹੀਂ ਸੀ? ਨਹੀਂ, ਹਾਂ ਇਹ ਘਰ ਆ ਜੀ। ਪੂਰਾ ਘਰ ਸਾਰਾ ਅੰਦਰ ਹੁਣ ਤੇ ਅੰਦਰ ਦਾ ਘਰ ਬਣ ਗਿਆ ਕਿ ਢਾਹ ਕੇ ਨਾ। ਅੱਛਾ, ਪਹਿਲੇ ਵਕਤਾਂ ਦਾ ਇਹ ਚੀਜ਼ ਲੱਗੀ ਹੋਈ ਸੀ। ਵਾਹ, ਸਾਡੀ ਹੋਰ ਸੀ ਸਾਡੀ ਆਈਡੀਆ। ਅੱਛਾ, ਇਹ ਵੱਖਰੀਆਂ ਹੋ ਗਈਆਂ ਹੈ। ਹਾਂਜੀ, ਪਹਿਲੇ ਸਾਰਾ ਯਾਨੀ ਮੇਨ ਗੇਟ ਇੱਕੋ ਹੀ ਆ। ਹਾਂਜੀ, ਅੱਗੋਂ ਆਪਣੇ ਘਰ ਲਾਦਾ ਹੋ ਗਿਆ। ਹਾਂਜੀ ਠੀਕ ਹੈ ਜੀ। ਆ ਦੇਖੋ, ਵਾਹ, ਪੁਰਾਣੇ ਸਟਾਈਲ ਦੇ। ਉਹੀ ਸਟਾਈਲ ਆ ਨਾ ਜਿਹੜਾ ਪਹਿਲੇ ਸੀ। ਇਹਨਾਂ ਨੇ ਢਾਇਆ ਨਹੀਂ ਹੈਗਾ ਇਹ ਤੇ ਉਦਾਂ ਹੀ ਰੱਖਿਆ ਹੋਇਆ। ਆ ਕੇ ਹੁਣ ਨਿੱਕੇ ਨਿੱਕੇ ਘਰ ਆਪਣੀਆਂ ਗਲੀਆਂ ਬਣਾ ਕੇ ਆ ਦੇਖੋ ਦੂਰ ਤੱਕ। ਉਹ ਅੱਗੇ ਵੀ ਸਟਾਈਲ ਹੈਗਾ ਜੀ ਪੁਰਾਣਾ ਹੀ। ਹਾਂਜੀ, ਅੱਗੇ ਹੈ ਕਿਆ ਬਾਤ ਹੈ। ਇਹ ਆਪਣੇ ਰਾਜਪੂਤਾਂ ਕੋਲ ਹੁਣ ਘਰ ਹੀ। ਹਾਂ, ਇਹ ਹਾਂਜੀ ਇੱਕ ਰਾਜਪੂਤਾਂ ਕੋਲ। ਅੱਛਾ, ਜੱਟਾਂ ਕੋਲ ਬੜੀ ਸੰਭਾਲ ਕੀਤੀ ਹੈ ਜੀ। ਲਓ ਜੀ, ਇੱਕ ਬਜ਼ੁਰਗ ਪੁਰਾਣਾ ਚੌਕੀਦਾਰ ਲੱਭ ਲਿਆਂਦਾ ਆ। ਉਮੀਦ ਆ ਵੀ ਇਹ ਕੋਈ ਨਾ ਕੋਈ ਗਵਾਹੀ ਦੇਗਾ। ਪਰਿਵਾਰ ਦੀ ਗਵਾਹੀ ਜਿਹੜੀ ਨਾ ਬਜ਼ੁਰਗਾਂ ਵੱਲੋਂ ਮਿਲ ਜੂਗੀ। ਕੀ ਹਾਲ ਆ ਬਜ਼ੁਰਗੋ? ਕੋਈ ਪੁਰਾਣੇ ਬੰਦਿਆਂ ਤੋਂ ਵੀ ਹੈ ਤੁਹਾਡੇ ਖੇੜੇ ਦਾ ਪਰਿਵਾਰ ਹੈ। ਹਾਂਜੀ, ਖੇੜਾ ਕੋਈ ਕਿਹੜਾ ਹੈਗਾ ਇਹ ਪਰਿਵਾਰ ਹੈਗਾ ਖੇੜੇ ਦਾ ਦਰਬਾਰ। ਪਰਿਵਾਰ ਖਾਨਦਾਨ ਹਾਂ, ਉਹਦੇ ਬੱਚੇ ਹਾਂਜੀ ਹਾਂ ਹੈਗੇ ਆ ਜੀ ਖੇੜੇ ਦੇ। ਵਾਹ ਬਈ ਵਾਹ। ਕਿਸੇ ਬਾਹਰ ਹੀ ਰਹਿੰਦੇ ਕਿ ਪਿੰਡ 'ਚ ਰਹਿੰਦੇ ਆ? ਇੱਥੇ ਰਹਿੰਦਾ ਜੀ, ਇੱਥੇ ਮੁੰਡਾ ਰਹਿੰਦਾ, ਇੱਥੇ ਹੀ ਰਹਿੰਦਾ ਜੀ। ਅੱਛਾ, ਇੱਥੇ ਰਹਿੰਦਾ ਮੁੰਡਾ। ਹਾਂਜੀ, ਅੱਛਾ ਠੀਕ ਹੈ। ਬਾਹਰ ਬੋਲਦਾ। ਤੁਹਾਡੀ ਉਮਰ ਬਜ਼ੁਰਗ ਕਿੰਨੀ ਹੋ ਗਈ ਆ? ਮੇਰੀ ਉਮਰ ਮੇਰਾ ਖਿਆਲ ਆ 90 ਦੇ ਲਾਗੇ ਸਾਗੇ ਹੋ ਗਈ। ਇੰਡੀਆ ਤੋਂ ਗਏ ਆ ਇੱਥੇ ਕਿ ਉੱਥੇ ਦੇ ਵਸਨੀਕ ਆ? ਨਹੀਂ, ਇੰਡੀਆ ਤੋਂ ਜ਼ਿਲ੍ਹਾ ਲੁਧਿਆਣੇ ਚੋਂ। ਵਾਹ, ਚਾਚਾ ਜ਼ਿਲ੍ਹਾ ਲੁਧਿਆਣੇ ਚੋਂ। ਫਿਰ ਕਿੰਨੀਆਂ ਜ਼ਮੀਨਾਂ ਅਲਾਟ ਹੋਈਆਂ ਤੁਹਾਨੂੰ ਜੀ? ਕਿੰਨੀਆਂ ਜ਼ਮੀਨਾਂ ਅਲਾਟ ਹੋਈਆਂ ਤੁਹਾਨੂੰ? ਅਸੀਂ ਤਾਂ ਜੀ ਮੁੱਲ ਲਈ ਆ, ਲਾਸ਼ ਵੀ ਲਈ, ਮੁੱਲ ਲਈ ਆ ਜੀ। ਇੱਥੇ ਪੈਸੇ ਦੇ ਕੇ ਮੁੱਲ ਲਈ ਆ ਜ਼ਮੀਨ। ਆਪਣੇ ਤੁਸੀਂ ਬਜ਼ੁਰਗਾਂ ਦਾ ਨਾਂ ਪੁੱਛੋ ਵੀ ਉਹ ਦੱਸੋ ਇਹਨਾਂ ਨੂੰ, ਵੀ ਉਹਨਾਂ ਨੂੰ ਜਾਣਦੇ ਆ। ਤੁਸੀਂ ਮਾਸਟਰ ਜੀਵਨ ਸਿੰਘ ਨੂੰ ਜਾਣਦੇ ਆ? ਨਹੀਂ, ਮੈਂ ਨਹੀਂ ਜਾਣਦਾ। ਬਾਬਾ ਜੀ, ਤੁਸੀਂ ਕੋਈ ਸਰਦਾਰ ਦਾ ਨਾਂ ਲਓ ਜਿਹੜਾ ਤੁਹਾਡੇ ਸੁਣਿਆ ਹੋਵੇ ਇੱਥੇ ਆ ਕੇ ਵੀ ਇੱਥੇ ਉਹ ਫਲਾਫਲਾ ਰਹਿੰਦੇ ਗਏ ਆ। ਹਾਤਾ ਸੁੱਚਾ ਸਿੰਘ ਦਾ ਸੀਗਾ। ਇਹ ਹਾਤਾ ਚਾਚਾ ਸੁੱਚਾ ਸਿੰਘ ਦਾ ਇੱਥੇ ਖੜੇ ਅਸੀਂ। ਸੁੱਚਾ ਸਿੰਘ ਦਾ ਹਾਤਾ। ਇਹ ਘਰ ਸੁੱਚਾ ਸਿੰਘ ਦਾ ਪਸ਼ੌਰੀ ਸੀਗਾ। ਉਹਦਾ ਸੁੱਚਾ ਸਿੰਘ ਦਾ ਹਾਂ, ਉਹ ਹਾਂ ਨੰਬਰਦਾਰ ਸੀ। ਸੁੱਚਾ ਤੋਂ ਵੀ ਨੰਬਰਦਾਰ। ਹਾਂ, ਬਸ ਉਹ ਹਾਂ, ਉਹ ਪਿਸ਼ੌਰਾ ਸਿੰਘ ਦੇ ਘਰ ਅੱਗੇ ਖੜੇ ਆ। ਕਿੰਨੀ ਕੁ ਦੂਰ ਜਾ ਕੇ? ਚਲੋ, ਸਾਡੇ ਆਪਣੇ ਪਿੰਡ ਦੇ ਘਰ ਉਦੋਂ 13 ਸੀ ਸਾਰੇ। ਅੱਛਾ, 13 ਘਰ ਸੀ ਟੋਟਲ।
ਜਿੱਥੇ ਤੁਸੀਂ ਖਲੋਤੇ ਆ ਉੱਥੋਂ ਤੁਸੀਂ ਨਾ ਜੇ 1400 ਦੇ ਘਰਾਂ ਤੋਂ ਕਰੋ ਨਾ 1700 ਦੇ ਘਰਾਂ ਤੋਂ ਹਾਂ ਲੈਫਟ ਆ ਜਾਓ ਤੇ ਲੈਫਟ ਆਇਓ ਕੋਈ 100 ਕਰਮ ਆ ਜਾਓ ਉੱਥੇ ਆਪ ਅੱਛਾ 100 ਕਰਮ ਆ ਜਾਓ ਲੈਫਟ ਵਾਲੇ ਪਾਸੇ ਉਧਰ ਮੂੰਹ ਕਰਕੇ ਉੱਧਰ ਆ ਜਾਓ। ਅੱਛਾ ਪਿੱਛੇ ਨਹੀਂ ਅੱਛਾ ਗੁਰਦੁਆਰੇ ਦਾ ਪਤਾ ਗੁਰਦੁਆਰਾ ਕਿੱਥੇ ਸੀ ਬਾਬਾ ਗੁਰਦੁਆਰੇ ਦੀ ਜਗ੍ਹਾ ਦਾ ਪਤਾ ਕਿੱਥੇ ਸੀਗੀ ਹਾਂ ਨਹੀਂ ਪਤਾ ਗੁਰਦੁਆਰੇ ਦਾ ਕਾਕਾ ਗੁਰਦੁਆਰੇ ਦਾ ਪਤਾ ਸੀ ਗੁਰਦੁਆਰਾ ਕਿੱਥੇ ਸੀ ਨਹੀਂ ਸੁਣਦੇ ਤਾਂ ਹੁੰਦੇ ਨਾ ਹੁਣ ਜਿੱਦਾਂ ਵੀ ਪਤਾ ਇਹ ਜਗ੍ਹਾ ਤੇ ਗੁਰਦੁਆਰਾ ਹੁੰਦਾ ਸੀ ਮੌਲਵੀ ਸਾਹਿਬ ਨੂੰ ਪਤਾ ਪਊਗਾ ਕਿਹੜੇ ਮੌਲਵੀ ਸਾਹਿਬ ਦੀ ਗੱਲ ਕਰਦੇ ਮੌਲਵੀ ਨਹੀਂ ਉਹ ਹੈਗੇ ਸਾਰਾ ਹੀ ਹੈਗੇ ਨੇ ਉਹਨਾਂ ਨੂੰ ਬੁਲਾਓ ਅਸਰ ਵਾਲਾ ਚਾਬੀ ਚੱਲ ਲੈ ਗਿਆ ਯਾਰ ਲੈ ਕੇ ਆਓ ਪੁਰਾਣੇ ਬਜ਼ੁਰਗ ਜਿਹੜੇ ਉਹਨਾਂ ਨੂੰ ਬੁਲਾ ਲਓ ਘਰ ਵੀ ਗੁਰਦੁਆਰੀ ਹੈ ਵੀ ਗੁਰਦੁਆਰੀਆਂ ਦਾ ਉੱਥੇ ਨਾਲ ਅਗਲਾ ਵੀ ਗੁਰਦੁਆਰੀ ਤੇ ਭਾਜੀ ਇੱਥੇ ਗੁਰਦੁਆਰੇ ਸੀ ਫਿਰ ਤੇ ਸਾਹਮਣੇ ਆਹਾ ਹੋ ਗਿਆ ਇਹ ਸਾਹਮਣੇ ਫਿਰ ਹਾਂਜੀ ਉਹਨਾਂ ਦੀ ਗੱਲ ਬਿਲਕੁਲ ਸਹੀ ਆ ਇਹ ਘਰ ਦੇ ਨਾਲ ਇਹ ਗੁਰਦੁਆਰਾ ਸਾਹਮਣੇ ਆ ਹੀ ਆ ਫਿਰ ਆ ਦੇਖੋ ਗੁਰਦੁਆਰਾ ਇਹ ਗੁਰਦੁਆਰੀਆਂ ਦਾ ਆ ਚਾਚਾ ਗੁਰਦੁਆਰਾ ਇਹਦੇ ਕੀ ਆ ਭਾਈ ਰਾਗਾ ਮੇਰੇ ਨਾਲ ਖਾਤਾ ਮੈਂ ਤੁਹਾਨੂੰ ਦੱਸ ਇਹ ਗੁਜਰਾਂ ਦੇ ਕੋਲ ਬਸ ਫਿਰ ਇਹ ਹੀ ਆ ਇਹ ਇਹ ਤਾਂ ਜੀ ਬਰਕਤ ਪੁੱਜੇ ਦਾ ਇਹ ਉਹਦਾ ਹੋ ਗਿਆ ਜੀ ਇਹ ਆ ਜੀ ਇਹ ਮੈਂ ਵੀ ਰੱਖੀ ਬਕਾਇਦਾ ਚੈਲੰਜ ਕਰਕੇ ਲੜਾਇਆ ਇਹ ਘਰ ਆ ਜੀ ਜਿਹੜਾ ਸਾਹਮਣੇ ਲੰਘੇ ਪਾਸੇ ਕਹਿੰਦੇ ਆ ਘਰ ਆ ਆਪਣਾ ਜਿਹੜਾ ਬੋਲਣਾ ਹੈ ਬਿਲਕੁਲ ਆਪੋਜ਼ਿਟ ਸੀ ਪੁੱਛੋ ਹਾਂ ਬਿਲਕੁਲ ਆਪੋਜ਼ਿਟ ਇਹ ਉਹੀ ਹੈ ਬਿਲਕੁਲ ਬਿਉਮੀ ਨੇ ਉਹਨਾਂ ਦੀ ਵੀ ਉਮਰ ਤਕਰੀਬਨ 75 ਸਾਲ ਹੈ ਇਸ ਤਰ੍ਹਾਂ ਸ਼ਹਿਰ ਬੰਦਾ ਹੈ ਆਣੀ ਸ਼ਕਲਾਂ ਇਹ ਹੁਣ ਸਕੂਲ ਬਣਿਆ ਹਾਂਜੀ ਸਿੱਧੇ ਬਣਿਆ ਸਕੂਲ ਉਹਨਾਂ ਖਤਮ ਕਰ ਦਿੱਤਾ ਚੇਂਜ ਹੋ ਗਿਆ ਇਹ ਹੈ ਜੀ ਤੁਹਾਡਾ ਘਰ ਸਰਦਾਰ ਜੀ ਜਿਹੜਾ ਗੁਰਦੁਆਰੇ ਦੇ ਬਿਲਕੁਲ ਸਾਹਮਣੇ ਦੱਸਦੇ ਆ ਬਜ਼ੁਰਗ ਤੇ ਇਹ ਹੁਣ ਕਹਿੰਦੇ ਗੁਜਰਾਂ ਦੇ ਕੋਲ ਆ। ਜਲੰਧਰ ਕੀ ਬਾਤ ਹੈ ਜੀ ਲੁਧਿਆਣੇ ਨਾਲ ਲੈਂਦੀ ਸਾਈਡ ਤੇ ਹਾਂਜੀ ਹਾਂਜੀ ਇੱਥੇ ਹੁਣ ਸਕੂਲ ਬਣ ਗਿਆ ਪੰਜਵੀਂ ਤੱਕ ਹੀ ਹੋਣਾ ਇਹ ਖਤਮ ਕਰ ਛੱਡਿਆ ਉਹਨਾਂ ਨੇ ਖਤਮ ਕਰਤਾ ਇਹਨਾਂ ਨੇ ਖਤਮ ਕਰ ਛੱਡਿਆ ਜਿਹੜੀ ਬਰਕਤ ਦੀ ਜਗ੍ਹਾ ਹੀ ਉਹ ਹੁਣ ਸ਼ਹਿਰ ਰਹਿੰਦੇ ਨੇ ਉਹਦੇ ਬੇਟੇ ਕੋਲ ਸੀਗਾ ਠੀਕ ਹੈ ਹੁਣ ਇਹਨਾਂ ਸਕੂਲੇ ਖਤਮ ਕਰ ਛੱਡਿਆ ਇਹਨਾਂ ਨੂੰ ਪਤਾ ਵੀ ਆਹ ਗੁਰਦੁਆਰਾ ਸੀ ਜਿੱਥੇ ਅਸੀਂ ਖੜੇ ਹਾਂ ਗਵਾਹੀ ਮਿਲ ਗਈ ਜੀ ਹੈ ਇਹ ਗੁਜਰਾਂ ਦੇ ਕੋਲ ਨਾ ਇਹ ਆ ਆਪਣੇ ਘਰ ਦਾ ਹੈਗਾ ਤੁਸੀਂ ਮਾਸਟਰ ਸਾਹਿਬ ਦੇ ਹਾਂ ਤੁਹਾਡੀ ਕਈ ਵਾਰੀ ਮੁਲਾਕਾਤ ਆ ਦੇਖ ਤੁਹਾਡੇ ਨਾਲ ਹੁੰਦੀ ਸੀ ਗੱਲ ਉਹ ਕੀ ਬਾਤ ਹੈ ਲੋ ਜੀ ਆ ਸਾਡੇ ਬੰਦੇ ਹੈ ਜੀ ਨਾ ਕੀ ਆਪਣਾ ਮੋਹਨ ਜੀ ਉਹਨਾਂ ਨੇ ਵੀ ਦੱਸਿਆ ਜੀ ਹਾਂ ਹਾਂ ਮੇਰੀ ਗੱਲ ਜਵੇਸ ਵਾਲੇ ਤੁਹਾਡੇ ਨਾਲ ਦੇ ਸੀ ਕਹਿੰਦੇ ਉੱਥੇ ਮਿਲੋ ਜਾ ਕੇ ਕਹਿੰਦੇ ਖੇੜੇ ਦਾ ਤੁਸੀਂ ਲੜਕੇ ਨਹੀਂ ਜੀ ਅਸੀਂ ਮੁਸਲਮਾਨ ਹਾਂ। ਨਹੀਂ ਨਹੀਂ ਉਹ ਵੀ ਮੁਸਲਮਾਨ ਹੀ ਆ ਹਾਂ ਨਹੀਂ ਖੇਡੇ ਦਾ ਨਹੀਂ ਕੋਈ ਵੀ ਅੱਛਾ ਇਹ ਚਾਚਾ ਜਿੰਨਾ ਆਪਾਂ ਗੱਲ ਕਰਦੇ ਹੁੰਦੇ ਸੀ ਇਹ ਅਮਜ਼ਰ ਅਲੀ ਆ ਕਰੋ ਜੀ ਆ ਕਰਿਓ ਗੱਲ ਤੁਸੀਂ ਮੈਂ ਕੈਮਰਾ ਤੁਹਾਡੇ ਕੋਲ ਨਵਾਂ ਲੈ ਕੇ ਇੱਕ ਬਜ਼ੁਰਗ ਹੋਰ ਆ ਗਿਆ ਜੀ ਲਓ ਮਾਸ਼ਾਅੱਲਾ ਇਕੱਠੇ ਹੋਣ ਲੱਗ ਪਏ ਮੈਂ ਯਾਰ ਠੀਕ ਠਾਕ ਹਾਂ ਹਾਂ ਕਰਦੇ ਜੀ ਖਿਆਲ ਕਰਦੇ ਆ ਸੁਣਾਓ ਬਾਬਾ ਜੀ ਕੀ ਹਾਲ ਆ ਕਿੰਨੀ ਉਮਰ ਸੀ ਆਪਣੀ ਉਦੋਂ ਹਾਂ 13 ਦੇ ਕਰੀਬ 30 ਦੇ 13 13 ਦੇ ਅੱਛਾ 13 ਦੇ ਮੈਂ 6 ਜਮਾਤਾਂ ਪਾਸ ਕੀਤੀ ਉੱਥੇ ਅੱਛਾ 147 ਦੇ ਅੱਛਾ ਤੇ ਪੁਰਾਣੇ ਬੰਦਿਆਂ ਦੇ ਬਾਰੇ ਕੋਈ ਨਾਵਾਂ ਦਾ ਪਤਾ ਮਤਲਬ ਪੁਰਾਣੇ ਇੱਥੇ ਰਹਿਣ ਵਾਲੇ ਜਿਹੜੇ ਉੱਠ ਕੇ ਗਏ ਇੱਥੋਂ ਅੱਛਾ ਅੱਛਾ 47 ਚੋਂ ਸਰਦਾਰ ਸੁੱਚਾ ਸਿੰਘ ਹਾਂ ਜਿਹੜਾ ਗਲਾਨ ਹਾਂ ਆ ਹਾਂ ਸੁੱਚਾ ਸਿੰਘ ਇੱਕ ਸੀ ਪਰੇ ਸਵਰਨ ਸਿੰਘ ਜੀ ਦੇ ਤਿੰਨ ਮਰਦੇ ਸਮਝੇ ਜਾਂਦੇ ਸਵਰਨ ਸਿੰਘ ਇਹਨਾਂ ਨਾਲ ਕਰਾਓ ਆ ਕਰਿਓ ਤੁਸੀਂ ਕਰਿਓ ਗੱਲ ਆ ਕੈਮਰਾ ਘੁਮਾ ਦੇ ਇੱਕ ਮਿੰਟ ਮੈਂ ਸੈੱਟ ਕਰਦਾ ਆ ਅੱਛਾ ਕਰਿਓ ਗੱਲ ਇਹ ਸਭ ਜਾਣਦੇ ਆ ਇਹ ਜਾਣੀ ਜਾਣਾ ਜੀ ਹਾਂਜੀ ਕੀ ਦੱਸਣਾ ਇਹਨਾਂ ਨੂੰ ਇਹਨਾਂ ਨੂੰ ਦੱਸੋ ਵੀ ਆ ਸੁੱਚਾ ਸਿੰਘ ਦਾ ਘਰ ਆ ਸਵਰਨ ਸਿੰਘ ਦਾ ਘਰ ਜਿਹੜੇ ਜਿਹੜੇ ਘਰਾਂ ਦਾ ਆ ਜੀ ਘਰ ਆ ਸੁੱਚਾ ਸਿੰਘ ਨੰਬਰਦਾਰ ਸੀ ਉਹਦਾ ਇਹ ਦਿਖਾ ਦੇਣਾ ਸੀ ਇਹਨਾਂ ਦਾ ਵੀ ਤੇ ਅੱਗੇ ਹੈਗਾ ਸਵਰਨ ਸਿੰਘ ਇਹਦੇ ਬਾਪ ਦਾ ਨਾਮ ਹਾਕਮ ਸਿੰਘ ਸੀ ਅੱਛਾ ਆਪਣਾ ਨਾਮ ਵੀ ਦੱਸ ਮੇਰਾ ਨਾਮ ਨਜ਼ੀਰ ਅਹਿਮਦ ਇਹਦੇ ਲੜਕੇ ਦੇ ਸਿੱਖਾਂ ਤੇ ਜਾਂਦੇ ਆ ਇਹਦਾ ਲੜਕਾ ਸੀ ਪਿਸ਼ੌਰਾ ਸਿੰਘ ਹਾਂਜੀ ਪਸ਼ੌਰਾ ਸਿੰਘ
ਉਹਨਾਂ ਦੇ ਮੁੰਡੇ ਦਾ ਨਾਂ ਸੀ ਪਿਸ਼ੌਰਾ ਸਿੰਘ। ਹਾਂ ਪਸ਼ਾਵਰ ਸਿੰਘ। ਪਿਸ਼ਾਵਰ ਸਿੰਘ। ਹਾਂ। ਸਵਰਨ ਸਿੰਘ ਦੇ ਬਾਪ ਦਾ ਨਾਂ ਸੀ ਹਾਕਮ ਸਿੰਘ। ਉਹ ਸੀ ਪਿੱਛੋਂ ਰਸੇ ਨੇ ਜਿਹੜੇ ਗੁਰਦਾਸਪੁਰ ਰਸਤਾ ਤਹਿਸੀਲ ਬਟਾਲਾ। ਠੀਕ ਹੈ। ਆ ਮਾਸਟਰ ਆ ਮਕਾਨ ਇਹ ਮਾਸਟਰ ਜੀਨ ਸਿੰਘ ਦਾ। ਹਾਂ ਉਹਦੇ ਪੋਤੇ ਆ ਸੀ। ਓ ਵਾਹ ਜੀ ਵਾਹ, ਲਓ ਜੀ ਮੋਹਰ ਲੱਗ ਗਈ ਹੈ। ਮੋਹਰ ਲੱਗ ਗਈ ਜੀ ਹੁਣ। ਲੱਭ ਗਿਆ ਅੱਛਾ। ਹਾਂ ਲੱਭ ਗਿਆ, ਆਪਣਾ ਹੀ ਘਰ ਆ ਇਹ। ਇਹੋ ਹੀ ਹੈ। ਇਹ ਇਹਨਾਂ ਨੇ ਦੱਸ ਦਿੱਤਾ, ਬਜ਼ੁਰਗ ਦੱਸਦੇ ਆ ਕਿ ਮਾਸਟਰ ਜੀਨ ਸਿੰਘ ਦਾ ਘਰ ਆ ਇਹ। ਇਹ ਮਕਾਨ ਹੈ ਕਿ ਇਹ ਗੁਜਰਾਂ ਕੋਲ ਸੀਗਾ। ਹਾਂ ਬਰਕਤ ਉਸਤਾਦ ਢੇਰੂ ਦਾ ਪੁੱਤ ਤਾਜ ਉਹਦੇ ਕੋਲ ਸੀਗਾ। ਉਹ ਉਸਤਾਦ ਫੌਤ ਹੋ ਗਿਆ, ਉਹਦੇ ਮੁੰਡੇ ਰਹੇ ਇੱਥੇ, ਔਰ ਮੁੰਡੇ ਵੀ ਸੀ ਛੱਡ ਕੇ ਸ਼ਹਿਰ ਚਲੇ ਗਏ। ਅੱਛਾ। ਇਹ ਫਿਰ ਕਿਸ ਤਰੀਕੇ ਨਾਲ ਸਾਨੂੰ ਦਿਖਾ ਦਿਓ ਅੰਦਰ। ਇਹ ਹੁਣ ਸਾਡੇ ਕੋਲ ਚਾਬੀ ਹੋਵੇ ਜਾਣ ਚਾਬੀ ਹੈ ਨਹੀਂ। ਗਿਆ ਲੈਣ ਹੁਣ ਚਾਬੀ ਲੈਣ ਗਿਆ। ਹੋਰ ਜਨਾਬ ਬਸ ਮਿਹਰਬਾਨੀ ਹੋ। ਇਹ ਪਹਿਲੇ ਚਲ ਗਏ ਸੀ 98 ਵਿੱਚ। ਅੱਛਾ। ਫਿਰ ਇਹਨਾਂ ਨੇ ਗੱਲ ਕਰਕੇ ਪਤਾ ਕੀਤਾ ਵੀ ਨਹੀਂ ਪਿੰਡ ਆਪਣਾ 97 ਹੈ, 98 ਚ ਪੜ੍ਹਨ ਲਾਦੇ ਹੁੰਦੇ ਸੀ। ਇਹ ਜਿਹੜੇ ਬਜ਼ੁਰਗ ਮਿਲੇ ਆ ਇਹਨਾਂ ਨੂੰ ਸਾਰਾ ਹੀ ਪਤਾ ਆ। ਆ ਤੁਹਾਡਾ ਗੁਰਦੁਆਰਾ ਸੀ। ਇਹਨਾਂ ਨਾਲ ਕਰਿਓ ਇੰਟਰਵਿਊ ਕਿਸਾਨਾ ਸਾਹਿਬ। ਇਹ ਆਉਣਾ ਤੇ ਮੈਂ ਨਾਲ ਫੇਰ ਆ ਜਾਣਾ। ਠੀਕ ਆ ਹਾਂ ਪੱਕਾ ਮੈਂ ਤਿਆਰ ਆ ਹੁਣ ਤਾਂ ਬਦਲਣਾ ਨਹੀਂ, ਫੇਰ ਬਦਲਣਾ ਨਹੀਂਗਾ। ਬਦਲਣਾ ਨਹੀਂ, ਫੇਰ ਕਹਿਣ ਲੱਗ ਜਾਗੇ ਮੇਰੀ ਸਿਹਤ ਨਹੀਂ ਠੀਕ। ਨਹੀਂ ਸਿਹਤ ਤਾਂ ਨੌਵਰ ਨਾ ਹੋ ਜਾਣੀ ਜਦੋਂ ਪਤਾ ਲੱਗਿਆ। ਅਸੀਂ ਐਸੇ ਬੰਦੇ ਵੀ ਦੇਖੇ ਯਕੀਨ ਬਹੁਤ ਪ੍ਰੇਮ ਕਰਦੇ ਆ, ਕੋਈ ਐਸੀ ਗੱਲਬਾਤ ਜਦੋਂ ਪੁਰਾਣੀ ਗੱਲ ਕਰੋ ਜਾ ਕੇ ਉਹਨਾਂ ਦੇ ਪਿੰਡ ਦੀ। ਨਹੀਂ ਕੋਈ ਗੱਲਬਾਤ ਨਹੀਂ, ਆਰਾਮ ਨਾਲ ਬੇਫਿਕਰ ਹੋ ਕੇ ਫਿਰੋ। ਰਾਜ 13 ਕਹਿੰਦੇ ਘਰ ਹੁੰਦੇ ਸੀ ਤੇ ਉਹਨਾਂ ਦੇ ਆਪਾਂ ਨੂੰ ਨਾਵਾਂ ਦਾ ਕਿੰਨਿਆਂ ਦਾ ਪਤਾ? 2-3 ਦਾ ਹੀ ਪਤਾ ਹੈ। ਆ ਮੈਨੂੰ ਮੈਂ ਮਹਾਜਰ ਨਿਸ਼ਾਨ ਪਰ ਤੁਸੀਂ ਮਹਾਜਰ ਆ? ਕਿਹੜੀ ਜਗ੍ਹਾ ਤੋਂ ਆਏ ਆ? ਆ ਨਾਰੋਵਾਲ ਨਹੀਂ ਗਾ ਆਹੋ। ਲੱਗੀ ਜੱਸਾਂ ਸਟੇਸ਼ਨ। ਅੱਛਾ ਜੱਸਾਂ ਸਟੇਸ਼ਨ ਸਾਹਮਣੇ ਦੀ ਰੋਡ ਪਾਰ ਮੇਰਾ ਪਿੰਡ ਹੈ। ਅੱਛਾ ਕੋਨੇ ਵਾਲਾ। ਅੱਛਾ। ਤੇ ਬਜ਼ੁਰਗੋ ਦੋ ਤਿੰਨਾਂ ਘਰਾਂ ਦਾ ਹੀ ਪਤਾ ਆਪਾਂ ਨੂੰ ਹੈ। ਆ ਨਾਵਾਂ ਦਾ ਪਤਾ। ਹਾਂ ਜਿਹੜੇ ਬੰਦੇ ਆਏ ਇਹਨਾਂ ਦੇ ਖਾਨਦਾਨ ਦਾ ਜਾਂ ਇੱਕ ਸਿੱਖ ਹੁੰਦੇ ਸੀਗੇ ਲਵਾਰ ਅੱਛਾ ਇੱਥੇ। ਹਾਂ ਬਾਕੀ ਕੁਛ ਸਾਈ ਸੀ ਚੋੜੀ ਜਿਹੀ ਲੁਕੇ ਹਾਂ ਠੀਕ ਆ ਠੀਕ ਆ। ਤੇ ਇਹਨਾਂ ਦੇ ਯਾਰ ਕਾਸ਼ਤਕਾਰ ਲੋਕ ਹੋਣੇ ਆ। ਹਾਂਜੀ ਭਾਰਤ ਖਾਨ ਕਰਾਸ਼ੀ ਸਨ। ਹਾਂ ਗੁੱਜਰ ਸਨ। ਅੱਛਾ ਇੱਥੇ ਤੋਂ ਬਸ਼ਿੰਦੇ ਇਥੋਂ ਪਿੱਛੋਂ ਆਏ ਪਿੱਛੋਂ ਆਏ ਤਾਂ ਮਹਾਜਰ ਹੀ ਹੋਏ। ਜਦੋਂ ਆਪਣੇ ਸਿੱਖ ਬਰਾਦਰੀ ਆਈ ਨਾ ਉਧਰੋਂ ਹਾਂ ਇਹ ਜ਼ਮੀਨਾਂ ਦਾ ਮਲਾਟ ਹੋਈਆਂ, ਉਹ ਆਪਣੇ ਕੰਮੀ ਜਿਹੜੇ ਕੰਮ ਕਰਨ ਵਾਲੇ ਉਹਨੂੰ ਨਾਲ ਲੈ ਕੇ ਜੋ 12 ਆਬਾਦ ਹੋਈਆਂ। ਹਾਂ ਉਹਨਾਂ ਟੱਬਰਾਂ 'ਚ ਕੋਈ ਨਹੀਂ ਹੈਗਾ। ਉਹਨਾਂ ਚੋਂ ਉਹਦੇ ਕਰਾਸ਼ੀ ਨੂੰ ਉਹਨਾਂ ਚ ਸਿਆਣਾ ਚ ਕੋਈ ਨਹੀਂਗਾ। ਨਵੀਂ ਪਾਉਣੀਆਂ ਜਿਹੜੇ ਲਵਾਰ ਨੇ ਉਹ ਜਿਹੜੇ ਕ੍ਰੈਸ਼ੀ ਹੁੰਦੇ ਆ ਜਿਹਨੂੰ ਆਪਾਂ ਮੀਰ ਆਲਮ ਵੀ ਕਹਿ ਲੈਂਦੇ ਆ, ਉਹਨਾਂ ਦੀ ਗੱਲ ਕਰਦੇ ਨਾ ਮੀਰ ਆਲਮਾਂ ਦੀ। ਹਾਂ ਬਿਲਕੁਲ। ਇਹ ਤੇ ਆਪਣੀ ਨਸਲ ਨੂੰ ਸਾਰਾ ਸ਼ਜਰਾ ਦੱਸ ਕੇ ਜਾਂਦੇ ਆ ਅੱਗੇ। ਉਹ ਨਸਲ ਖਤਮ ਹੋ ਗਈ ਜੀ। ਅੱਛਾ ਗਾਂ ਨਹੀਂ ਦੱਸਿਆ ਕੁਝ ਕਿਸੇ ਨੇ ਦੱਸਿਆ ਕੁਝ। ਆਪਣੇ ਉਹ ਸ਼ਜਰਾ ਜਿਹੜਾ ਨਾ ਫੈਮਿਲੀ ਟਰੀ ਹੋ ਗਏ ਉਹ ਸ਼ਰੀਏ ਵਾਲਾ ਕੰਮ ਖਤਮ ਹੋ ਗਿਆ। ਉਹ ਮੁੱਕ ਗਿਆ। ਹੋਰ ਜੇ ਲੋਕਾਂ ਨੂੰ ਆਪਣੇ ਸ਼ਰੀਏ ਦਾ ਵੀ ਪਤਾ ਆਪਣੇ ਦਾ ਤੀਸਰੀ ਚੌਥੀ। ਮੈਨੂੰ ਅੱਜ 2 ਸਾਲ ਹੋਇਆ ਮੈਂ ਮੁਲਤਾਨੋਂ ਮੈਂ ਇਸ਼ਾ ਦੀ ਨਮਾਜ਼ ਪੜ੍ਹ ਕੇ ਘਰ ਗਿਆ ਤੇ ਮੈਨੂੰ ਮੇਰੀ ਪੋਤਰੀ ਕਹਿੰਦੀ ਅੱਬਾ ਮੁਲਤਾਨੋਂ ਟੈਲੀਫੋਨ ਆਇਆ ਸੀ। ਮੈਂ ਕੀ ਉਹਦੀ ਮਾਸੀ ਦੀ ਪੋਤਰੀ ਸੀ ਜਿਹੜੀ ਮੈਨੂੰ ਪੁੱਛਦੀ ਵੀ ਮੇਰੀ ਦਾਦੀ ਦਾ ਨਾਂ ਕੀ ਆ। ਮੈਂ ਉਹਨੂੰ ਦੱਸਿਆ ਉਹਦੀ ਦਾਦੀ ਦਾ ਨਾਂ ਆਇਆ ਸੀ। ਅੱਛਾ ਇੱਥੇ ਤੇ ਆਪਣੇ ਸ਼ਰੀਏ ਨਹੀਂ ਹੁਣ ਉਹ ਸਿਆਣਾ ਕੋਲ ਬਹਿਣਾ ਛੱਡ ਦਿੱਤਾ ਨਾ। ਬਲਕਿ ਸਾਡੇ ਤਾਰੀਖਾਂ ਵਿੱਚ ਲਿਖਿਆ ਕਿ ਆਪਣਾ ਸ਼ਜਰਾ ਨਸਬ ਦੱਸੋ। ਹਾਂ ਆਪਣੀ ਔਲਾਦ ਨੂੰ ਆਪਣਾ ਸ਼ਜਰਾ 4-5 ਪੁਸ਼ਤਾਂ ਤੱਕ ਤਾਂ ਘੱਟੋ ਘੱਟ ਯਾਦ ਹੋਣਾ ਚਾਹੀਦਾ। ਸਰਦਾਰ ਜੀ ਇਹ ਸਰਦਾਰ ਜੀ तो खान पीन का चाह सुके मुंह चले जाओ ਸੁੱਕੇ ਮੂੰਹ ਨਹੀਂ ਜਾਣਦੇ ਮੂੰਹ ਗਿੱਲਾ ਕਰਨਗੇ। ਇਹ ਸੀਗਾ ਜੀ ਘਰ ਸਰਦਾਰਾਂ ਦਾ ਜਿੱਥੇ ਉਹ 1947 ਤੋਂ ਪਹਿਲੇ ਰਹਿੰਦੇ ਰਹੇ ਆ। ਅੱਜ ਇਹ ਇੱਕ ਸਕੂਲ ਬਣ ਗਿਆ ਸੀ। ਕੁਛ ਚੀਜ਼ਾਂ ਹੋ ਸਕਦਾ ਜਿਹੜੇ ਮਕਾਨ ਬਣੇ ਵੀ ਤੁਹਾਡੇ ਹੱਥਾਂ ਸੀ। ਜਿਹੜੇ ਪਿੱਛੇ ਹਾਂ ਇਹ ਪਿੱਛੇ ਤੱਕ ਆਤਾ ਸੀ ਇਹਨਾਂ ਦਾ। ਹਾਂ ਜੀ ਦੂਰ ਤੱਕ ਸੀ। ਦੂਰ ਤੱਕ ਸੀ ਜੀ। ਆਹੋ ਉਹ ਮੂੰਹ ਵਾਲੇ ਇਹ ਬਰਾਂਡੇ ਹੋਣੇ ਅੱਗੇ। ਹਾਂ ਜੀ ਇਹ ਅੱਛਾ ਅਸੀਂ ਛੋਟੇ ਹੁੰਦੇ ਸੀ ਖੇਡਦੇ ਹੁੰਦੇ ਸੀ ਬਹੁਤ ਜਗ੍ਹਾ ਸੀ। ਅੱਛਾ ਇਹ ਆ ਕਮਰੇ ਤੇ ਬਾਅਦ ਚ ਬਣੇ। ਇਹ ਹੁਣ ਬਣੇ ਸਾਰੇ। ਹਾਂ ਇੱਥੇ ਸੀ ਬੈਠੇ। ਹਾਂ ਅੱਛਾ ਤੇ ਉਹਦਾ ਦਰਵਾਜ਼ਾ ਉਧਰ ਬਾਹਰ ਸੀ। ਹਾਂ ਜਿਸ ਤਰ੍ਹਾਂ ਹੋਣਾ ਨਾ ਅਸੀਂ ਕੋਠੀਆਂ ਬਣਾਉਂਦੇ ਉਹ ਵੀ ਇਸ ਤਰ੍ਹਾਂ ਹੀ ਸੀ। ਪਿੱਛੇ ਕਮਰੇ ਉੱਤੇ ਅੱਗੇ ਬਰਾਮਦਾ
ਬਿਲਕੁਲ ਹੋਣਾ ਬਾਬਾ ਜੀ ਤੁਹਾਡੀ ਅਸੀਂ ਆਪਣੀ ਵੀਡੀਓ ਆਨ ਕਰ ਲਓ ਫਿਰ ਦੇਣੀ ਹੈ ਤੁਹਾਨੂੰ ਦਿਖਾ ਦਿੰਦੇ ਘਰ ਕੋਈ ਪਤਾ ਨਹੀਂ ਹੁੰਦਾ ਬੰਦੇ ਦਾ। ਸਾਡੇ ਇਮਾਮ ਮਸਜਿਦ ਵੀ ਹੈ ਹਾਂਜੀ ਹਾਂਜੀ ਸਰਦਾਰ ਹਰਜੀਤ ਸਿੰਘ ਹੋਣੀ ਅੱਜ ਸਾਡੇ ਦਰਮਿਆਨ ਮੌਜੂਦ ਆ। ਆਪਣਾ ਪਿੰਡ ਦੇਖਣ ਆਏ ਸੀਗੇ 297 ਤੇ ਅੱਜ ਇਹ ਆਪਣੇ ਪਿੰਡ ਵਿੱਚ ਆ। ਪੁੱਛਦੇ ਆ ਕਿ ਪਿੰਡ ਦੇਖ ਕੇ ਕਿਸ ਤਰ੍ਹਾਂ ਲੱਗਾ ਤੁਹਾਨੂੰ? ਦੇਖੋ ਜੀ ਬਹੁਤ ਹੀ ਖੁਸ਼ੀ ਹੋਈ ਆ ਪਿੰਡ ਦੇਖ ਕੇ। ਸਾਰੇ ਇੰਨਾ ਪ੍ਰੇਮ ਕਰਦੇ ਆ ਕਿ ਤੁਸੀਂ ਬਲੀਵ ਨਹੀਂ ਕਰ ਸਕਦੇ। ਅਸੀਂ ਸੋਚਿਆ ਨਹੀਂ ਸੀਗਾ ਕਿ ਇੰਨਾ ਪਿਆਰ ਸਾਨੂੰ ਇੱਥੇ ਮਿਲ ਸਕਦਾ। ਹਰ ਇੱਕ ਡਿਪਾਰਟਮੈਂਟ ਜਿਹੜਾ ਆ ਉਹ ਬਹੁਤ ਤਾਵਨ ਕਰਦਾ ਆ, ਬਹੁਤ ਹੀ ਹੈਲਪਫੁਲ ਆ ਤੇ ਇੱਥੋਂ ਦੇ ਬਹੁਤ ਉਹਨਾਂ ਨੇ ਪ੍ਰੇਮ ਕੀਤਾ। ਆ ਕੇ ਕਹਿੰਦੇ ਬੈਠੋ, ਉਹਨਾਂ ਦੀ ਬੈਠਕ 'ਚ ਬੈਠੇ ਆ, ਚਾਹ ਪਾਣੀ ਪਿਲਾਇਆ, ਬਹੁਤ ਪ੍ਰੇਮ ਕਰਦੇ ਆ। ਤੇ ਸਾਰਿਆਂ ਨੂੰ ਚਾਹੀਦਾ ਆ ਕਿ ਅਸੀਂ ਆਈਏ ਤੇ ਜਿਹੜੇ ਲੋਕ ਡਰਦੇ ਆਣ, ਹਾਂ ਜਿਹੜੇ ਲੋਕ ਡਰਦੇ ਆ ਕਿ ਸ਼ਾਇਦ ਇੱਥੇ ਕੋਈ ਮਾਰਾਮਾਰੀ ਹੁੰਦੀ ਆ, ਕੋਈ ਕਿਸੇ ਕਿਸਮ ਦਾ ਇੱਥੇ ਡਰ ਨਹੀਂ ਹੈਗਾ। ਬਹੁਤ ਹੀ ਪ੍ਰੇਮ ਦੇ ਨਾਲ ਸਾਰੇ ਮਿਲਦੇ ਆ, ਕੋਈ ਇਸ ਖਤਰਾ ਨਹੀਂਗਾ। ਤੇ ਸਾਰੇ ਜਾਣੇ ਜਿਹੜੇ ਆ ਉਹ ਆ ਕੇ ਆਪੋ ਆਪਣੇ ਜਿਹੜੇ ਆ ਗੁਰੂ ਘਰ ਆ ਉਹਨਾਂ ਦੇ ਦਰਸ਼ਨ ਕਰੋ। ਜਿਨ੍ਹਾਂ ਦੇ ਇੱਥੇ ਘਰ ਹੈਗੇ ਆ, ਜਿਹੜੇ ਇੱਥੋਂ ਮਾਈਗ੍ਰੇਟ ਕਰਕੇ ਜੱਦੀ ਪਿੰਡ ਉਧਰ ਗਏ ਆ, ਉਹ ਆ ਕੇ ਆਪਣੇ ਘਰ ਦੇਖੋ। ਤਾਂ ਸਾਰੇ ਜਿਹੜੇ ਹੈਗੇ ਆ ਉਹ ਆਨੰਦ ਮਾਣੋ। ਕੋਈ ਕਿਸੇ ਕਿਸਮ ਦਾ ਵੀ ਡਰ ਡੁੱਕਰ ਨਹੀਂ ਹੈਗਾ ਤੇ ਸਾਰੇ ਜਾਣੇ ਬੜੇ ਪ੍ਰੇਮ ਦੇ ਨਾਲ ਮਿਲਦੇ ਆ ਜੀ। ਸਾਡੇ ਨਾਲ ਸੀਗੇ ਜੀ ਸਰਦਾਰ ਹਰਜੀਤ ਸਿੰਘ ਹੋਣੀ। ਇਹਨਾਂ ਨੂੰ ਸਾਡੇ ਜਿਹੜੇ ਇਸ ਪਿੰਡ ਦੇ ਰਹਿਣ ਵਾਲੇ ਆ, ਇਹਨਾਂ ਨੇ ਵੈਲਕਮ ਕੀਤਾ। ਇਹਨਾਂ ਕੋ ਵੀ ਆਪਾਂ ਪੁੱਛਦੇ ਆ ਵੀ ਇਹਨਾਂ ਨੂੰ ਸਰਦਾਰਾਂ ਨਾਲ ਮਿਲ ਕੇ ਕਿਹੋ ਜਿਹਾ ਲੱਗਾ। ਬੜੀ ਖੁਸ਼ੀ ਹੋਈ ਹੈ ਸਰਦਾਰਾਂ ਨੂੰ ਮਿਲ ਕੇ ਔਰ ਬੜਾ ਪਿਆਰ ਮਿਲਿਆ। ਉਹਨਾਂ ਕੋਲ ਵੀ ਅਸੀਂ ਵੀ ਪਿਆਰ ਕੀਤਾ ਤੇ ਆਪਸ ਚ ਰਹਿਣ ਦਾ ਬੜਾ ਮਜ਼ਾ ਇੱਕ ਹੋਰ ਹੀ ਹੈ। ਆਪਣੀ ਜ਼ੁਬਾਨ ਇੱਕ, ਆਪਣਾ ਕਲਚਰ ਇੱਕ, ਮਿੱਟੀ ਇੱਕ। ਹੋਰ ਤੇ ਹੋਰ ਜੀ ਅਸੀਂ ਕਿਸਾਨਾ ਸਾਹਿਬ ਦਾ ਬਹੁਤ ਧੰਨਵਾਦ ਕਰਦੇ ਹਾਂ, ਜਿਨ੍ਹਾਂ ਨੇ ਕਿ ਸਾਡੇ 1 ਮਿੰਟ ਦੇ ਕਹਿਣ ਤੇ 15 ਮਿੰਟ ਦੇ ਵਿੱਚ ਆ ਗਏ। ਤੁਸੀਂ ਬਲੀਵ ਨਹੀਂ ਕਰ ਸਕਦੇ ਕਿ ਇੰਨੀ ਜਲਦੀ ਕੋਈ ਆਪਣਾ ਕੰਮ ਛੱਡ ਕੇ ਤੇ ਇੱਥੇ ਆ ਕੇ ਉਹ ਸਾਨੂੰ ਮਿਲੇ ਆ, ਸਾਡੇ ਨਾਲ ਆ ਤੇ ਵੀਡੀਓ ਬਣਾ ਰਹੇ ਆ। ਤਾਂ ਮੈਂ ਕਿਸਾਨਾ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਤੇ ਪ੍ਰਮਾਤਮਾ ਅੱਗੇ ਅਰਦਾਸ ਆ ਕਿ ਕਿਤੇ ਇਹ ਵੀ ਜਿਹੜੇ ਹਨ ਸਾਡੇ ਵਾਲੇ ਪਾਸੇ ਆਉਣ, ਤਾਂ ਕਿ ਬਹੁਤ ਦਿਲ ਕਰਦਾ ਸਾਡਾ ਇਹ ਵੀ ਘੁੰਮ ਫਿਰ ਕੇ ਦੇਖਣ। ਸਾਡੀ ਗਵਰਨਮੈਂਟ ਇਹਨਾਂ ਨੂੰ ਜਿਹੜਾ ਹੈ ਉਹ ਵੀਜ਼ੇ ਦਿੱਤੇ ਜਾਣ, ਕਿਉਂਕਿ ਇਹ ਸਾਨੂੰ ਵੀਜ਼ੇ ਦਿੰਦੇ ਆ। ਅਸੀਂ ਆਪਣੇ ਗੁਰੂ ਘਰਾਂ ਦੇ, ਆਪਣੇ ਜੱਦੀ ਪਿੰਡਾਂ ਦੇ ਅਸੀਂ ਦਰਸ਼ਨ ਕਰਦੇ ਹਾਂ ਤੇ ਇਸੇ ਤਰ੍ਹਾਂ ਇਹ ਵੀ ਚਾਹੁੰਦੇ ਹਨ, ਜਿੱਦਾਂ ਕਿ ਇਹ ਹੁਸ਼ਿਆਰਪੁਰ ਦੇ ਲਾਗਿਓਂ ਹਨ, ਇਹ ਚਾਹੁੰਦੇ ਹਨ ਕਿ ਇਹ ਵੀ ਆਪਣਾ ਪਿੰਡ ਦੇ ਸਕਣ। ਤਾਂ ਸਾਡੀ ਗਵਰਨਮੈਂਟ ਨੂੰ ਚਾਹੀਦਾ ਆ ਕਿ ਉਹ ਜ਼ਰੂਰ ਇਹਨਾਂ ਨੂੰ ਵੀਜ਼ੇ ਦੇਣ ਤਾਂ ਕਿ ਇਹ ਵੀ ਵਿਜ਼ਿਟ ਕਰ ਸਕਣ। ਸਾਡੇ ਨਾਲ ਸੀਗੇ ਜੀ ਸਰਦਾਰ ਹਰਜੀਤ ਸਿੰਘ ਹੋਣੀ, ਜਿਨ੍ਹਾਂ ਨੇ ਆਪਣਾ ਪਿੰਡ ਦੇਖਿਆ, ਪਿੰਡ ਦੇ ਲੋਕਾਂ ਨੂੰ ਮਿਲੇ ਔਰ ਸੁਨੇਹਾ ਇਹੀ ਦਿੱਤਾ ਕਿ ਦੋਵਾਂ ਮੁਲਕਾਂ ਦਾ ਆਣ ਜਾਣ ਜਿਹੜਾ ਨਾ ਉਹ ਸੁਖਾਲਾ ਹੋਣਾ ਚਾਹੀਦਾ। ਪਾਕਿਸਤਾਨ ਸਾਈਡ ਤੋਂ ਤਾਂ ਕੋਈ ਅਖਿਆਈ ਹੈ ਹੀ ਨਹੀਂ, ਬਿਲਕੁਲ ਇੰਡੀਆ ਸਾਈਡ ਤੋਂ ਜਿਹੜਾ ਨਾ ਉਹ ਮਸਲੇ ਹੈਗੇ ਉਹ ਵੀ ਇਸ਼ੂ ਦੂਰ ਹੋਣੇ ਚਾਹੀਦੇ ਆ। ਹਾਂਜੀ, ਬਹੁਤ ਸਾਰੇ ਲੋਕ ਐਸੇ ਜਿਨ੍ਹਾਂ ਦਾ ਦਿਲ ਕਰਦਾ ਜਾਣ ਨੂੰ, ਆਪਣੀ ਮਿੱਟੀ ਜਿਹੜੀ ਆ। ਦੇਖੋ ਜੀ, ਸਾਨੂੰ ਤਾਂ ਪਾਕਿਸਤਾਨ ਗਵਰਨਮੈਂਟ 48 ਘੰਟਿਆਂ ਦੇ ਵਿੱਚ ਆਨਲਾਈਨ ਵੀਜ਼ਾ ਦਿੱਤਾ, ਕੋਈ ਫੀਸ ਚਾਰਜ ਨਹੀਂ ਕਰਦੇ। ਇਸ ਤੋਂ ਉੱਪਰ ਕੀ ਹੋ ਸਕਦਾ? ਹਾਂਜੀ, ਤਾਂ ਪਾਕਿਸਤਾਨ ਗਵਰਨਮੈਂਟ ਸਮੇਤ ਪਾਕਿਸਤਾਨ ਦੀ ਪਬਲਿਕ, ਜਿੰਨੇ ਵੀ ਸਾਡੇ ਬੰਦੇ ਜਿਹੜੇ ਨਾਲ ਪੰਜਾਬ ਪੁਲਿਸ ਦੇ ਤੁਰੇ ਹੋਏ ਆ, ਇਹਨਾਂ ਕੋ ਸਾਡੇ ਲਈ ਤਾਂ ਭਾਵੇਂ ਇਹ ਦਬਕਾ ਮਾਰ ਲੈਣ, ਪਰ ਤੁਹਾਡੇ ਲਈ ਬਹੁਤ ਮੁਹੱਬਤ ਹੈ। ਮੁਹੱਬਤ ਆ ਔਰ ਇਹਨਾਂ ਦੇ ਸਾਡੇ ਜਦੋਂ ਦੇ ਅਸੀਂ ਆਏ ਹੋਏ ਆ, ਇਹਨਾਂ ਨੇ ਸਾਨੂੰ ਇੰਨਾ ਕੋਆਪਰੇਟ ਕੀਤਾ ਆ। ਕੋਈ ਕਾਹਲੀ ਨਹੀਂ ਪਾਈ ਵੀ ਛੇਤੀ ਕਰੋ ਨਾ ਕਰੋ, ਕੋਈ ਕਾਹਲੀ ਨਹੀਂ ਪਾਈ। ਜਿੱਥੇ ਜਿੰਨਾ ਚਿਰ ਮਰਜੀ ਔਰ ਜਿੱਥੇ ਇਹਨਾਂ ਨੂੰ ਕਹੀਏ ਵੀ ਅਸੀਂ ਆਹ ਜਗ੍ਹਾ ਤੇ ਜਾਣਾ, ਅਸੀਂ ਇਸ ਜਗ੍ਹਾ ਤੇ ਜਾਣਾ, ਅਸੀਂ ਬਾਜ਼ਾਰ ਜਾਣਾ, ਉਹ ਸਾਡੇ ਨਾਲ ਆਉਂਦੇ ਆ, ਕਹਿੰਦੇ ਕਿ ਅਸੀਂ ਤੁਹਾਡੀ ਮਤਲਬ ਸਿਕਿਉਰਿਟੀ ਲਈ ਆ ਕਿ ਕੋਈ ਐਸਾ ਇਨਸੀਡੈਂਟ ਨਾ ਹੋਵੇ ਤਾਂ ਕਿ ਜਿਨ੍ਹਾਂ ਨਾਲ ਸਾਡੇ ਤੁਹਾਡੇ ਦਰਮਿਆਨ ਕਿਸੇ ਕਿਸਮ ਦਾ ਕੋਈ ਫਾਸਲਾ ਬਣੇ। ਹਾਂ, ਤੇ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ, ਇਹਨਾਂ ਦੇ ਡਿਪਾਰਟਮੈਂਟ ਦਾ, ਪੁਲਿਸ ਡਿਪਾਰਟਮੈਂਟ ਦਾ, ਕਿ ਜਿਹੜੇ ਇੰਨੇ ਪ੍ਰੋਟੋਕੋਲ ਸਾਨੂੰ ਦਿੰਦੇ ਆ। ਇਹਨਾਂ ਪਿਆਰ ਮੁਹੱਬਤ ਜਿਹੜਾ ਆ ਉਹ ਤਾਂ ਸਾਡੇ ਦੇਸ਼ ਦੇ ਵਿੱਚ ਵੀ ਸਾਨੂੰ ਨਹੀਂ ਮਿਲਦਾ। ਇਸੇ ਤਰ੍ਹਾਂ ਜੀ ਇੱਕ ਪਿੰਡ ਪੰਜਾਬ ਦਾ ਚੈਨਲ ਤੁਹਾਡੇ ਸਾਹਮਣੇ ਇਸ ਤਰ੍ਹਾਂ ਦੀਆਂ ਪਿਆਰ ਮੁਹੱਬਤ ਨਾਲ ਜੁੜੀਆਂ ਹੋਈਆਂ ਵੀਡੀਓ ਲੈ ਕੇ ਆਉਂਦੇ ਰਵਾਂਗੇ ਜੀ, ਤੇ ਸਾਨੂੰ ਇਜਾਜ਼ਤ ਦਿਓ। ਰੱਬ ਰੱਖਾ ਜੀ।